ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਂ ਬਾਅਦ ਚ ਪੜਾਂਗੀ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਦਾ ਅਸੀਂ ਇਹ ਸਲੋਟ ਇੱਕ ਯੰਗ ਸਿੱਖ ਲਗਭਗ 15 ਸਾਲ ਦੀ ਉਮਰ ਵਾਲਾ ਨੌਜਵਾਨ ਕਰਮਬੀਰ ਸਿੰਘ ਜੀ ਉਸ ਸਕੂਲ ਪ੍ਰੋਜੈਕਟ ਨੂੰ ਜਿਹੜਾ ਹੈ ਉਸ ਨੂੰ ਅਸੀਂ ਸਰੈਂਡਰ ਕਰ ਰਹੇ ਹਾਂ ਜੀ, ਜਿਹੜਾ ਕਿ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਪੇਪਰ Y6 ਡਿਜ਼ਰਵ ਖਾਲਿਸਤਾਨ ਜੀ ਇਸ ਮੁੱਦੇ ਤੇ ਉਹਨਾਂ ਨੇ ਆਪਣਾ ਆਫੀਸ਼ੀਅਲ ਜਿਹੜਾ ਰਾਈਟ ਅਪ ਹੈ ਉਹ ਪ੍ਰੈਜ਼ੈਂਟ ਕੀਤਾ ਜੀ। ਸੋ ਇਹਦੀ ਕਾਪੀ ਮੈਨੂੰ ਮਿਲੀ ਔਰ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਬੜੇ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਛੋਟੀ ਉਮਰ 'ਚ ਵੀ ਕਿਸ ਪੱਧਰ ਤੇ ਸੋਚਦੇ ਨੇ, ਕਿਵੇਂ ਖਾਲਿਸਤਾਨ ਦਾ ਕਨਸੈਪਟ ਉਹਨਾਂ ਨੂੰ ਕਲੀਅਰ ਹੈ। ਔਰ ਉਹ ਸਿਰਫ ਗੁਰਦੁਆਰਿਆਂ ਦੀਆਂ ਸਟੇਜਾਂ ਤੱਕ ਹੀ ਗੱਲ ਹੁਣ ਮਹਿਦੂਦ ਨਹੀਂ ਹੈ। ਇਹ ਰਿਸਰਚ ਪ੍ਰੋਜੈਕਟ ਯੂਨੀਵਰਸਿਟੀਜ਼ PhD ਲੈਵਲ ਤੇ ਤਾਂ ਹੈ ਹੀ ਸੀ, ਲੇਕਿਨ ਹੁਣ ਸਕੂਲ ਲੈਵਲ ਦੇ ਪ੍ਰੋਜੈਕਟਸ ਦੇ ਵਿੱਚ ਵੀ ਜਿਹੜਾ ਇਸ ਗੱਲ ਨੂੰ ਐਡ ਕੀਤਾ ਉਹਨਾਂ ਨੇ। ਸੋ ਇਹਨੂੰ ਮੈਂ ਅੰਗਰੇਜ਼ੀ 'ਚ ਪੜ੍ਹਾਂਗਾ ਨਾਲ ਦੀ ਨਾਲ ਜਿਹੜੇ ਸਾਡੇ ਕਿਉਂਕਿ ਪ੍ਰੋਗਰਾਮ ਸਾਡਾ ਪੰਜਾਬੀ 'ਚ ਹੈ ਔਰ ਅਸੀਂ ਪੰਜਾਬੀ ਅਨੁਵਾਦ ਵੀ ਕਰਾਂਗੇ। ਜੀ ਜੀ। ਇਹ ਟੌਪਿਕ ਹੈ Y6 ਡਿਜ਼ਰਵ ਖਾਲਿਸਤਾਨ। ਜੀ। Who want to stay in a country that doesn't even treat individuals equally? ਐਸੇ ਦੇਸ਼ 'ਚ ਕੌਣ ਰਹਿਣਾ ਚਾਹੁੰਦਾ ਹੈ ਜਿੱਥੇ ਕਿ ਸ਼ਹਿਰੀਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਜੀ। What if the country someone called their motherland had set out to get rid of their whole religion while thousands and thousands had sacrificed their own lives to keep the religion alive? ਉਸ ਦੇਸ਼ ਬਾਰੇ ਕੀ ਕਿਹਾ ਜਾਏ ਜਿਨ੍ਹਾਂ ਨੇ ਆਪਣੀ ਮਦਰਲੈਂਡ ਕਿਹਾ ਹੋਏ, ਆਪਣੀ ਮਾਂ ਭੂਮੀ ਕਿਹਾ ਹੋਏ, ਉਹਨਾਂ ਦੇ ਧਰਮ ਨੂੰ ਹੀ ਉਹ ਦੇਸ਼ ਖਤਮ ਕਰਨਾ ਚਾਹੇ, ਔਰ ਉਸ ਕੌਮ ਨੂੰ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਤਿਹਾਸ ਦੇ ਵਿੱਚ ਕੁਰਬਾਨੀਆਂ ਕੀਤੀਆਂ ਹੋਣ। ਜੀ। The Indian government is responsible for the countless number of deaths and the poor treatment of Sikhs in India in the past and now in the present. ਭਾਰਤ ਦੀ ਸਰਕਾਰ ਬੀਤੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਊਂਟਲੈਸ ਹੁੰਦਾ ਅਣਗਿਣਤ ਸਿੱਖਾਂ ਦੀ ਮੌਤ ਲਈ ਜ਼ਿੰਮੇਵਾਰ ਹੈ ਔਰ ਅੱਜ ਵੀ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਮਾੜਾ ਸਲੂਕ ਹੋ ਰਿਹਾ। Sikhs deserve their own country from which they can escape the tyranny of India and its government. ਸਿੱਖਾਂ ਨੂੰ ਆਪਣਾ ਦੇਸ਼ ਚਾਹੀਦਾ ਤਾਂ ਕਿ ਉਹ ਭਾਰਤ ਦੇ ਜ਼ੁਲਮਾਂ ਤੋਂ ਛੁਟਕਾਰਾ ਪਾ ਸਕਣ। ਜੀ। Despite being in the minority of the country, the Sikhs played a significant role in the freedom struggle of India. ਭਾਵੇਂ ਸਿੱਖਾਂ ਦੀ ਗਿਣਤੀ ਥੋੜੀ ਹੈ ਪਰ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ। Sikhs made 80% of the sacrifices despite making up 2% of total population of India. ਭਾਵੇਂ ਉਹਨਾਂ ਦੀ ਆਬਾਦੀ ਭਾਰਤ 2% ਹੈ ਪਰ ਉਹਨਾਂ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਭਾਰਤ ਦੀ ਆਜ਼ਾਦੀ ਲਈ ਕੀਤੀਆਂ। When the British decided to leave India in 1946, it was set on being partitions amongst the Hindus and Muslims, drawing the line right in the middle of the Sikh state of Punjab. ਜਦੋਂ ਅੰਗਰੇਜ਼ਾਂ ਨੇ 1946 ਦੇ ਵਿੱਚ ਭਾਰਤ ਨੂੰ ਜਿਹੜਾ ਆਜ਼ਾਦੀ ਦੇਣ ਦਾ ਫੈਸਲਾ ਕੀਤਾ ਤਾਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਲਾਈਨ ਖਿੱਚੀ ਗਈ ਉਹ ਪੰਜਾਬ ਦੀ ਹਿੱਕ ਵਿਚਾਲਿਓਂ ਸੀ ਜਾਂ ਪੰਜਾਬ ਦੇ ਵਿੱਚ ਹੀ ਉਹਦੀ ਡਿਵੀਜ਼ਨ ਹੁੰਦੀ ਸੀ। ਜੀ। The British saw Sikhs as a third group who should have their own separate land just as the Hindus and the Muslims. ਅੰਗਰੇਜ਼ਾਂ ਨੇ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਜਿਹੜਾ ਤਸਲੀਮ ਕੀਤਾ ਤਾਂ ਕਿ ਹਿੰਦੂਆਂ ਤੇ ਮੁਸਲਮਾਨਾਂ ਵਾਂਗ ਉਹ ਵੀ ਆਪਣਾ ਦੇਸ਼ ਲੈ ਸਕਣ। ਜੀ ਜੀ। Leaders from both India and Pakistan tried to get Sikhs on their side so the whole state of Punjab would go to the nation that the Sikhs choose to stay with. ਕਿ ਦੋਨਾਂ ਨੇ ਹਿੰਦੂਆਂ ਔਰ ਮੁਸਲਮਾਨਾਂ ਦੀ ਲੀਡਰਸ਼ਿਪ ਨੇ ਸਿੱਖਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਰੇ ਦਾ ਸਾਰਾ ਪੰਜਾਬ ਇੰਡੀਆ ਜਾਂ ਪਾਕਿਸਤਾਨ ਦਾ ਹਿੱਸਾ ਬਣ ਸਕੇ ਜੋ ਕਿ ਸਿੱਖ ਚਾਹਣਗੇ ਕਿ ਕਿੱਧਰ ਨੂੰ ਜਾਣ। ਜੀ। The national leaders of the Congress party including Gandhi and Nehru had assured the Sikh leaders that their interests would be protected in India after the independence. ਨੈਸ਼ਨਲ ਕਾਂਗਰਸ ਦੇ ਲੀਡਰ ਗਾਂਧੀ ਤੇ ਨਹਿਰੂ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ 47 ਤੋਂ ਬਾਅਦ ਉਹਨਾਂ ਦੇ ਹਿੱਤ ਜਿਹੜੇ ਨੇ ਭਾਰਤ ਦੇ ਵਿੱਚ ਉਹ ਸੁਰੱਖਿਅਤ ਹੋਣਗੇ। ਜੀ। During a press conference in Calcutta on July 6, 1946, Pandit Nehru remarked, "I see nothing wrong in an area and a setup in the north wherein the Sikhs can also experience the glow of freedom." ਜੀ। 1946 6 ਜੁਲਾਈ ਨੂੰ ਨਹਿਰੂ ਨੇ ਕਲਕੱਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਭਾਰਤ ਦੇ ਉੱਤਰ ਵਿੱਚ ਸਿੱਖਾਂ ਦੇ ਲਈ ਇੱਕ ਸੂਬਾ ਬਣਾ ਦਿੱਤਾ ਜਾਏ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਜੀ। Finally, in August of 1947, India was freed and split into two nations of Pakistan and India.
1947 ਚ ਭਾਰਤ ਜਿਹੜਾ ਹੈ ਉਹ ਦੋ ਹਿੱਸਿਆਂ ਚ ਭਾਰਤ ਤੇ ਪਾਕਿਸਤਾਨ ਚ ਵੰਡਿਆ ਗਿਆ। Sikhs had decided to stay with India, so all of those on the Pakistan side of the Punjab had migrated over to the Indian side of Punjab, leaving everything behind. ਸਿੱਖਾਂ ਨੇ ਭਾਰਤ ਨਾਲ ਰਹਿਣ ਨੂੰ ਤਰਜੀਹ ਦਿੱਤੀ ਤੇ ਇਸ ਤਰ੍ਹਾਂ ਜਿਹੜੇ ਪਾਕਿਸਤਾਨੀ ਪੰਜਾਬ ਜਾਂ ਉਸ ਪਾਸੇ ਸਿੱਖ ਸੀ ਉਹਨਾਂ ਸਾਰਿਆਂ ਨੂੰ ਹੀ ਮਾਈਗ੍ਰੇਟ ਕਰਕੇ ਇੱਧਰ ਆਣਾ ਪਿਆ। ਜੀ The riots broke out during the migration in which 2.5% of Sikh population was killed. 47 ਦੇ ਵਿੱਚ ਦੰਗੇ ਸ਼ੁਰੂ ਹੋ ਗਏ ਔਰ ਸਿੱਖ ਆਬਾਦੀ ਦਾ ਕੁੱਲ ਸਿੱਖ ਆਬਾਦੀ ਦਾ 2.5% ਇਸ 47 ਦੇ ਦੰਗਿਆਂ ਦੇ ਵਿੱਚ ਮਾਰਿਆ ਗਿਆ। ਜੀ As India received independence, Nehru had become the prime minister. ਭਾਰਤ ਆਜ਼ਾਦ ਹੋਇਆ, ਨਹਿਰੂ ਪ੍ਰਧਾਨ ਮੰਤਰੀ ਬਣਿਆ। When Sikh leaders reminded him of his promise for the autonomous state for Punjab, he rejected, stating that the times had changed. ਜਦੋਂ ਸਿੱਖਾਂ ਨੇ ਉਹਨੂੰ ਯਾਦ ਕਰਵਾਇਆ ਜੋ ਇਕਰਾਰ ਉਹਨੇ ਸਿੱਖਾਂ ਨਾਲ ਕੀਤੇ ਸੀ ਜੀ ਜੀ ਤਾਂ ਉਸਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ। Sikhs were living as minority in a Hindu majority Punjab. ਪੰਜਾਬ ਦੇ ਵਿੱਚ ਹਿੰਦੂ ਬਹੁ ਗਿਣਤੀ 'ਚ ਸਨ ਔਰ ਸਿੱਖ ਘੱਟ ਗਿਣਤੀ ਸਨ। ਜੀ They wanted to carve out a new Punjab state based on Punjabi speaking areas so that new Punjab would have Sikhs in a majority where the distinct Sikh identity could be preserved. ਸਿੱਖਾਂ ਦੀ ਮੰਗ ਸੀ ਕਿ ਪੰਜਾਬੀ ਤੇ ਆਧਾਰਿਤ ਇੱਕ ਸੂਬਾ ਬਣਾਇਆ ਜਾਏ ਤਾਂ ਕਿ ਉਹਨਾਂ ਦੀ ਵੱਖਰੀ ਪਛਾਣ ਰਹਿ ਸਕੇ ਔਰ ਉਹਦੇ 'ਚ ਬਹੁ ਗਿਣਤੀ 'ਚ ਹੋ ਸਕਣ। ਜੀ The Indian government held a linguistic based consensus of which the Hindu newspapers insisted that all Hindus in Punjab to declare Hindi as their mother tongue even though Punjabi was their first language. ਉਸ ਮਰਦਮਸ਼ੁਮਾਰੀ ਦੇ ਵਿੱਚ ਜਿਹੜੀ ਪੰਜਾਬ 'ਚ ਕਰਵਾਈ ਗਈ ਹਿੰਦੂ ਅਖਬਾਰਾਂ ਨੇ ਇਹ ਪ੍ਰੀਚ ਕੀਤਾ ਕਿ ਸਾਰੇ ਹਿੰਦੂ ਆਪਣੀ ਬੋਲੀ ਜਿਹੜੀ ਆ ਹਿੰਦੀ ਲਿਖਾਣ ਜੀ ਭਾਵੇਂ ਕਿ ਉਹਨਾਂ ਦੀ ਜਿਹੜੀ ਮਾਂ ਬੋਲੀ ਸੀ ਉਹ ਪੰਜਾਬੀ ਸੀ। The outcome of their demand was that the Hindu dominated area broke off in Punjab and left the current day Punjab on the map, which is a significantly smaller territory than before. ਇਹਦਾ ਨਤੀਜਾ ਇਹ ਹੋਇਆ ਕਿ ਜਿਹੜਾ ਪੰਜਾਬ ਬਣਿਆ ਅੱਜ ਉਹ ਬਹੁਤ ਛੋਟਾ ਰਹਿ ਗਿਆ ਕਿਉਂਕਿ ਹਿੰਦੂਆਂ ਨੇ ਆਪਣੀ ਬੋਲੀ ਜਿਹੜੀ ਆ ਉਹ ਹਿੰਦੀ ਲਿਖਾਈ ਸੀ। ਜੀ In 1972, Akali Dal, the Sikh leadership party in Punjab, declared the Anandpur resolution which asked for giving back some part taken away from Punjab and other basic Sikh welfare proposals, but the Indian government was not ready to accept any of those. 1972 ਦੇ ਵਿੱਚ ਅਕਾਲੀਆਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਕੀਤਾ ਤਾਂ ਕਿ ਜਿਹੜਾ ਪੰਜਾਬ ਦੇ ਇਲਾਕੇ ਬਾਹਰ ਰਹਿ ਗਏ ਨੇ ਉਹ ਪੰਜਾਬ ਨੂੰ ਮਿਲਣ ਔਰ ਹੋਰ ਸਿੱਖ ਭਲਾਈ ਦੀਆਂ ਕੁਝ ਮੰਗਾਂ ਉਹਨਾਂ ਨੇ ਕੀਤੀਆਂ ਜਿਹੜੀਆਂ ਕਿ ਉਹਨਾਂ ਨੇ ਨਹੀਂ ਮੰਨੀਆਂ। The resolution was forgotten for a long time until later in 1980 ਸੰਤ ਜਰਨੈਲ ਸਿੰਘ ਪਿੰਡਾਵਾਲੇ adopted it. ਉਹਨੂੰ ਭੁਲਾ ਦਿੱਤਾ ਗਿਆ ਸੀ ਪਰ 1980 ਚ ਸੰਤ ਪਿੰਡਾਵਾਲਿਆਂ ਨੇ ਦੁਬਾਰਾ ਉਸ ਨੂੰ ਯਾਦ ਕਰਵਾਇਆ। ਜੀ ਜਰਨੈਲ ਸਿੰਘ ਪਿੰਡਾਵਾਲੇ was a motivational Sikh leader and was given the title of a sant. ਸੰਤ ਪਿੰਡਾਵਾਲੇ ਬੜੇ ਇੱਕ ਉਤਸ਼ਾਹ ਭਰਪੂਰ ਔਰ ਜਿਹੜੇ ਨੇ ਮੋਟੀਵੇਸ਼ਨ ਵਾਲੇ ਲੀਡਰ ਸਨ ਉਹਨਾਂ ਨੂੰ ਸੰਤ ਕਰਕੇ ਸੰਬੋਧਨ ਕੀਤਾ ਜਾਂਦਾ ਸੀ। He was given this title because of his saintly actions as he got much of the youth in Punjab to become Sikhs through his motivational speeches. ਉਹਨਾਂ ਨੂੰ ਸੰਤ ਇਸ ਲਈ ਕਿਹਾ ਗਿਆ ਕਿ ਉਹਨਾਂ ਦੇ ਬੜੇ ਪ੍ਰਭਾਵਸ਼ਾਲੀ ਔਰ ਉਤਸ਼ਾਹ ਭਰਪੂਰ ਭਾਸ਼ਣਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਸਿੱਖੀ ਵੱਲ ਪਰਤੇ। He gave energy to Punjab and rejuvenated Sikhism in many areas. ਉਹਨਾਂ ਦੀ ਆਮਦ ਨੇ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਔਰ ਬਹੁਤ ਸਾਰੇ ਜਿਹੜੀ ਹੈ ਸਿੱਖ ਉਹ ਵਾਪਸ ਆਪਣੇ ਧਰਮ ਵੱਲ ਪਰਤੇ। In order to hurt the Sikh values and identity, the Indian government gave birth to a cult called the Nirankaris and their leader Gurbachan Singh said and did a number of things considered blasphemous to Sikhism. So ਸਿੱਖੀ ਨੂੰ ਝਟਕਾ ਦੇਣ ਲਈ ਸਰਕਾਰ ਨੇ ਨਿਰੰਕਾਰੀਆਂ ਨੂੰ ਖੜਾ ਕੀਤਾ ਜਿਨ੍ਹਾਂ ਦੇ ਲੀਡਰ ਗੁਰਬਚਨ ਸਿੰਘ ਨੇ ਬਹੁਤ ਸਾਰੀਆਂ ਸਿੱਖ ਧਰਮ ਦੇ ਖਿਲਾਫ ਸਿੱਖਾਂ ਨੂੰ ਤਕਲੀਫ ਦੇਣ ਵਾਲੀਆਂ ਗੱਲਾਂ ਕੀਤੀਆਂ। ਜੀ In 1978, Gurbachan Singh hosted an event in the holy city of Amritsar that was opposed by Sikhs. 1978 ਚ ਗੁਰਬਚਨ ਸਿੰਘ ਨੇ ਅੰਮ੍ਰਿਤਸਰ ਚ ਇੱਕ ਆਪਣਾ ਸਮਾਗਮ ਰੱਖਿਆ ਜਿਹਦਾ ਸਿੱਖਾਂ ਨੇ ਵਿਰੋਧ ਕੀਤਾ। During the protest, the Nirankaris opened fire on protesters, killing 13 Sikhs, but Gurbachan Singh was let go without any charges. ਜੀ ਸੋ ਉਸ ਸਮਾਗਮ ਦੇ ਖਿਲਾਫ ਪ੍ਰੋਟੈਸਟ ਕਰਦੇ ਸਿੱਖਾਂ ਤੇ ਨਿਰੰਕਾਰੀਆਂ ਨੇ ਗੋਲੀ ਚਲਾਈ 13 ਸਿੱਖ ਮਾਰੇ ਗਏ ਜੀ ਪਰ ਉਸ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਜੀ After this event in 1980, Sant Jarnail Singh Pindawale started a movement against the Indian government called Dharm Yudh Morcha, asking it to accept the Anandpur resolution. ਇਸ ਤੋਂ ਬਾਅਦ ਸੰਤਾਂ ਨੇ ਸੰਤ ਪਿੰਡਾਵਾਲਿਆਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਿਹਦੀ ਮੰਗ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੰਨਿਆ ਜਾਏ। ਜੀ ਜੀ Akali Dal also supported Pindawale and revised the Anandpur resolution by including demands such as transfer of Chandigarh, the left-out Punjabi-speaking areas of Punjab to be added back, improvement to Amritsar airport, the relaying of Shabad Kirtan program from Golden Temple and on All India Radio, more powers to the states in general.
ਉਹਦੇ 'ਚ ਅਕਾਲੀਆਂ ਨੇ ਹੋਰ ਮੰਗਾਂ ਐਡ ਕੀਤੀਆਂ, ਜਿਵੇਂ ਕਿ ਹਰਿਮੰਦਰ ਸਾਹਿਬ ਤੋਂ ਕੀਰਤਨ ਜਿਹੜਾ ਉਹ ਰਿਲੇ ਕੀਤਾ ਜਾਏ, ਅੰਮ੍ਰਿਤਸਰ 에ਅਰਪੋਰਟ ਨੂੰ ਇੰਪਰੂਵ ਕੀਤਾ ਜਾਏ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਇਤਿਆਦਿਕ। ਜੀ ਜੀ। This demand charter was sent to Prime Minister Indira Gandhi, urging her to accept all these demands within 40 days. 40 ਦਿਨ ਦਾ ਨੋਟਿਸ ਦਿੱਤਾ ਗਿਆ ਇੰਦਰਾ ਗਾਂਧੀ ਨੂੰ ਕਿ ਉਹਨਾਂ ਨੂੰ ਮੰਨੇ। Having received no response, the Akali Dal held a massive protest demonstration in Delhi, and hatred between Hindus and Sikhs to Punjab built out even more, and the situation became much more violent over time. ਇਹਦੇ ਨਾਲ ਆਪਸ 'ਚ ਹਿੰਦੂਆਂ ਸਿੱਖਾਂ ਦੇ ਵਿੱਚ ਹੋਰ ਵੀ ਜਿਹੜੀ ਹੈ ਨਫ਼ਰਤ ਵਾਲੀ ਗੱਲ ਬਣ ਗਈ ਜੀ। Sant Jarnail Singh Pindawale and a group of Sikhs moved to the Akal Takht, a holy shrine for the Sikhs. When Sant Jarnail Singh Pindawale moved to the Akal Takht, he kept about 250 old rifles, assault weapons and grenades with him. ਸੰਤ ਪਿੰਡਰਾਵਾਲੇ ਆਪਣੇ ਗਰੁੱਪ ਦੇ ਨਾਲ ਅਕਾਲ ਤਖਤ ਸਾਹਿਬ ਤੇ ਆ ਗਏ, ਜਿੱਥੇ ਉਹਨਾਂ ਨੇ ਥੋੜੇ ਹਥਿਆਰ ਵੀ ਰੱਖੇ, ਜਿਨ੍ਹਾਂ 'ਚ 250 ਪੁਰਾਣੀਆਂ ਰਾਈਫਲਾਂ, ਕੁਝ ਅਸਾਲਟ ਵੈਪਨ ਤੇ ਗ੍ਰਨੇਡ ਸਨ। He also held numerous protests statewide. Sikhs all over Punjab supported Pindawale movement and took part in it. ਸਿੱਖਾਂ ਨੇ ਪੰਜਾਬ 'ਚ ਪਿੰਡਾਂ ਵਾਲਿਆਂ ਦੀ ਮੂਵਮੈਂਟ ਦੀ ਹਮਾਇਤ ਕੀਤੀ ਜੀ। Seeing this, Indira Gandhi was enraged, and the final straw was drawn when the Sikhs were making plans to stop the water supply to the rest of India until they received their rights. ਇੰਦਰਾ ਗਾਂਧੀ ਜਿਹੜੀ ਹੈ ਗੁੱਸੇ 'ਚ ਭਰ ਗਈ, ਔਰ ਉਹਨਾਂ ਨੇ ਜਿਹੜਾ ਅਕਾਲੀਆਂ ਨੇ ਨਵਾਂ ਫੇਜ਼ ਸ਼ੁਰੂ ਕਰਨਾ ਸੀ ਮੂਵਮੈਂਟ ਦਾ ਕਿ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਜਿਹੜੀਆਂ ਕਿ ਲੁੱਟ ਰਹੀਆਂ ਸੀ ਨਾ ਦਿੱਤਾ ਜਾਏ, ਉਸ ਨੇ ਜਿਹੜਾ ਫਿਰ ਕੁਝ ਕਰਨ ਦਾ ਫੈਸਲਾ ਕੀਤਾ। They decided to initiate their plan on June 3rd, 1984, but Indira Gandhi launched an attack on Harmandir Sahib called Operation Blue Star. ਅਕਾਲੀਆਂ ਨੇ ਪ੍ਰੋਗਰਾਮ 3 ਜੂਨ ਤੋਂ ਸ਼ੁਰੂ ਕਰਨਾ ਸੀ, ਪਰ ਉਸ ਦਿਨ ਹੀ ਇੰਦਰਾ ਗਾਂਧੀ ਨੇ ਫੁੱਲ ਸਕੇਲ ਆਰਮੀ ਅਟੈਕ ਜਿਹੜਾ ਹੈ ਉਹ ਹਰਮੰਦਰ ਸਾਹਿਬ ਦੇ ਉੱਤੇ ਕਰਤਾ। The Indian army invaded Harmandir Sahib and tried to seize control. ਉਹਨਾਂ ਨੇ ਹਮਲਾ ਕੀਤਾ ਔਰ ਕਬਜ਼ਾ ਲੈਣਾ ਚਾਹਿਆ। As Cynthia Mahmood said, ਇਹ ਸਿੰਥੀਆ ਮਹਿਮੂਦ ਪ੍ਰੋਫੈਸਰ ਆਫ ਐਂਥਰੋਪੋਲੋਜੀ ਮੇਨ ਯੂਨੀਵਰਸਿਟੀ 'ਚ ਸੀ, ਹੁਣ ਨੋਟਰ ਡੇਮ 'ਚ ਨੇ, ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ फाइटिंग फॉर फेथ एंड नेशन डायलॉग्स विद सिख मिलिटेंट्स, उन्होंने स्टूडेंट ने कोट किया है। एज सिंथिया महमूद सेड, एन अटैक ऑन द गोल्डन टेंपल वाज लाइक एन अटैक ऑन द वैटिकन और मक्का। कि दरबार साहब ते हमला इवें ही सी जिवें ईसाइयां दे वैटिकन या मुसलमानां दे मक्के ते कोई हमला करे जी। June 3rd was an auspicious day for the Sikhs, so Indira Gandhi had seen this as a perfect time to strike. 3 ਜੂਨ ਸਿੱਖਾਂ ਦੇ ਲਈ ਪਵਿੱਤਰ ਦਿਨ ਸੀ ਔਰ ਇੰਦਰਾ ਗਾਂਧੀ ਨੇ ਉਸ ਦਿਨ ਅਟੈਕ ਕੀਤਾ। She knew many Sikhs would go to Gurdwaras and sent in the Indian army to attack. बहुत सारे सिख उधर गुरुद्वारे सन और उसने फौज भेजी। They opened fire on Harmandir Sahib when there were more than 2000 innocent civilians present. अंदर 2000 ਤੋਂ ਜ਼ਿਆਦਾ ਜਿਹੜੇ ਨੇ ਸ਼ਾਂਤਮਈ ਸਿੱਖ ਸਨ ਜਿਨ੍ਹਾਂ ਦੇ ਉੱਤੇ ਫਾਇਰਿੰਗ ਕੀਤੀ ਗਈ। It has also been argued that this was a plot against Sant Jarnail Singh Pindawale as he was considered a terrorist, but on the same day 37 other gurdwaras in Punjab were attacked. ਇਹ ਸਿਰਫ ਪਿੰਡਰਾਂ ਵਾਲਿਆਂ ਦੇ ਉੱਤੇ ਹੀ ਉਹਨਾਂ ਨੂੰ ਦਹਿਸ਼ਤਗਰਦ ਬਣਾ ਕੇ ਕੀਤਾ ਅਟੈਕ ਨਹੀਂ ਸੀ, 37 ਹੋਰ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ ਗਿਆ। It was an unequal battle where there were no more than 306 fighters, whereas the army's numerical strength had over 100,000. ਇਹ ਹਮਲੇ 'ਚ ਸਿੱਖ ਤਾਂ 300 ਤੋਂ ਜ਼ਿਆਦਾ ਵੀ ਨਹੀਂ ਸੀ ਲੜਨ ਵਾਲੇ, ਪਰ 1 ਲੱਖ ਭਾਰਤੀ ਫੌਜ ਨੇ ਹਮਲਾ ਕੀਤਾ। The army had stain gun bombs, incendiary bombs, highly explosive hand grenades, armed personal carriers and a lot of other weaponry, while the Sikhs only had light machine guns, same old stain guns, rifles, revolvers, pistols and some hand grenades. फौज ਦੇ ਕੋਲ ਜਿਹੜੇ ਨੇ ਬਹੁਤ ਕਿਸਮ ਦੇ ਹਥਿਆਰ, stun bombs ਔਰ ਟੈਂਕ, ਪਰਸਨਲ ਆਰਮਡ ਕਰੀਅਰਸ ਤੇ ਹੋਰ ਬਹੁਤ ਸਾਰੇ ਹਥਿਆਰ ਸਨ, ਪਰ ਸਿੱਖਾਂ ਕੋਲ ਸਿਰਫ ਲਾਈਟ ਮਸ਼ੀਨ ਗਨਾਂ ਤੇ ਪੁਰਾਣੀਆਂ ਸਟੇਨ ਗਨਸ ਜਾਂ ਰਾਈਫਲਸ, ਰਿਵਾਲਵਰ ਸਨ। ਟੈਂਕਸ were brought in by the Indian army and the Akal Takht was destroyed. ਭਾਰਤੀ ਫੌਜ ਨੇ ਟੈਂਕਾਂ ਦੇ ਨਾਲ ਅਕਾਲ ਤਖਤ ਨੂੰ ਤਬਾਹ ਕੀਤਾ। On June 6th, Sant Pindawale was martyred along with 250 other men. Innocent Sikhs were lined up in Harmandir Sahib and shot dead. Pindawale 6 ਜੂਨ ਨੂੰ ਸ਼ਹੀਦ ਹੋਏ, 250 ਉਹਨਾਂ ਦੇ ਯੋਧੇ ਵੀ ਸ਼ਹੀਦ ਹੋਏ ਔਰ ਬੇਗੁਨਾਹ ਸਿੱਖਾਂ ਨੂੰ ਹਰਮੰਦਰ ਸਾਹਿਬ 'ਚ ਲਾਈਨ 'ਚ ਖੜੇ ਕਰਕੇ ਗੋਲੀਆਂ ਦੇ ਨਾਲ ਉਡਾਇਆ ਗਿਆ। Priceless Sikh artifacts were burnt. All the literature written by the Gurus was taken away by the army. ਬਹੁਤ ਸਾਰੀਆਂ ਚੀਜ਼ਾਂ ਲਾਇਬ੍ਰੇਰੀ 'ਚੋਂ ਚੁੱਕ ਕੇ ਫੌਜ ਲੈ ਗਈ। The whole city of Amritsar was burnt. Many visitors were killed and arrested. ਅੰਮ੍ਰਿਤਸਰ ਥਾਂ ਅੱਗਾਂ ਲੱਗੀਆਂ। ਬਹੁਤ ਸਾਰੇ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਵਿਜ਼ਿਟ ਕਰ ਰਹੇ ਸੀ ਉਹ ਮਾਰੇ ਗਏ ਜਾਂ ਅਰੈਸਟ ਕਰ ਲਏ ਗਏ। Sikh shops were looted and houses were burnt. ਦਰਬਾਰ ਸਾਹਿਬ ਦੇ ਆਲੇ ਦੁਆਲੇ ਦੁਕਾਨਾਂ ਲੁੱਟੀਆਂ ਗਈਆਂ ਔਰ ਘਰਾਂ ਨੂੰ ਅੱਗ ਲਾਈ ਗਈ। After June 6, the Indian army also placed curfew on Sikhs. During the whole process,
there was a media blackout. ਇਹ ਸਾਰੇ ਸਮੇਂ ਦੌਰਾਨ ਮੀਡੀਆ ਨੂੰ ਬਾਹਰ ਕੱਢ ਦਿੱਤਾ ਗਿਆ ਜੀ In October of the same year, two brave Sikhs, Beyant Singh and Satwant Singh, assassinated Indira Gandhi. ਅਕਤੂਬਰ ਇਸੇ ਸਾਲ 'ਚ ਦੋ ਬਹਾਦਰ ਸਿੰਘਾਂ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧਿਆ The Sikh genocide started with many killings of Sikhs, particularly in Delhi, during which armed mobs, particularly Congress members, attacked Sikhs and their properties in response to the assassination of Indira Gandhi. ਜੀ ਜਵਾਬ ਦੇ ਵਿੱਚ ਸਿੱਖ ਨਸਲਕੁਸ਼ੀ ਹੋਈ ਬਹੁਤ ਸਾਰੇ ਹਿੰਦੂਆਂ ਨੇ ਖਾਸ ਕਰ ਕਾਂਗਰਸੀਆਂ ਨੇ ਸਿੱਖਾਂ ਤੇ ਅਟੈਕ ਕੀਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਤਬਾਹ ਕੀਤਾ The mob began assaulting Sikhs by stopping cars and buses to pull Sikhs out of them and to kill them and burn their turbans. ਉਹ ਬੱਸਾਂ ਜਾਂ ਗੱਡੀਆਂ ਜਾਂ ਕਾਰਾਂ ਜਿਨ੍ਹਾਂ 'ਚ ਸਿੱਖ ਸਨ ਉਹਨਾਂ ਨੂੰ ਰੋਕਦੇ ਸਿੱਖਾਂ ਨੂੰ ਬਾਹਰ ਕੱਢਦੇ ਉਹਨਾਂ ਨੂੰ ਜਿਉਂਦੇ ਸਾੜਦੇ ਜੀ ਜਾਂ ਉਹਨਾਂ ਦੀਆਂ ਪੱਗਾਂ ਦੀ ਬੇਅਦਬੀ ਕਰਦੇ Many Sikhs were also put into jail for no reason, some of which are still in jail today. ਇਹ ਸਾਰੇ ਸਮੇਂ 'ਚ ਬਹੁਤ ਸਾਰੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਹੈ ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ ਜੀ Now many say this is horrible and it should be forgotten. ਹੁਣ ਬਹੁਤ ਸਾਰੇ ਕਹਿੰਦੇ ਨੇ ਜੀ ਬੜਾ ਖਤਰਨਾਕ ਹੈ ਇਹਨੂੰ ਭੁੱਲ ਜਾਓ ਜੀ But the killings of Sikhs are still going on today. ਅੱਜ ਵੀ ਸਿੱਖਾਂ ਦੇ ਉੱਤੇ ਮਾਰਿਆ ਜਾ ਰਿਹਾ ਸਿੱਖਾਂ ਨੂੰ ਜੀ A few years back, a young 18-year-old male named Jaspal Singh was killed during a peaceful protest. ਕੁਝ ਸਮਾਂ ਪਹਿਲਾਂ ਹੀ ਇੱਕ 18 ਸਾਲਾਂ ਦੇ ਨੌਜਵਾਨ ਜਸਪਾਲ ਸਿੰਘ ਨੂੰ ਪੀਸਫੁਲ ਪ੍ਰੋਟੈਸਟ ਦੇ ਦੌਰਾਨ ਮਾਰਿਆ ਗਿਆ ਸੀ Not to mention, during India's Independence Day last year, the Delhi police opened fire on a group of Sikhs. As if that was not enough, many mothers don't know whether or not their sons are alive or if they are going to be released from jail. ਜੀ ਤੇ ਅੱਜ ਵੀ ਬਹੁਤ ਸਾਰੀਆਂ ਮਾਤਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜਿਉਂਦੇ ਨੇ ਕਿ ਨਹੀਂ ਔਰ ਅਜੇ ਵੀ ਇੰਤਜ਼ਾਰ 'ਚ ਨੇ ਜੀ During this time, a lot of militant organizations came up, such as Babbar Khalsa, Khalistan Liberation Force. ਇਸ ਸਮੇਂ ਦੌਰਾਨ 1984 ਤੋਂ ਬਾਅਦ ਯਾਨੀ ਕਿ ਜੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ਖਾਲਿਸਤਾਨ ਲਿਬਰੇਸ਼ਨ ਫੋਰਸ ਬਣੀਆਂ They would attack and try to kill the corrupt policemen as well as the corrupt politicians of the time. ਉਹਨਾਂ ਨੇ ਭ੍ਰਸ਼ਟ ਸਿਆਸਤਦਾਨਾਂ ਔਰ ਭ੍ਰਸ਼ਟ ਪੁਲਸੀਆਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ They were heavily looked down upon as terrorists to the Indian government, but to many Sikhs, they were heroes as they saved many lives. ਸਰਕਾਰ ਉਹਨਾਂ ਨੂੰ ਦਹਿਸ਼ਤਗਰਦ ਕਹਿੰਦੀ ਹੈ ਪਰ ਸਿੱਖਾਂ ਦੀ ਨਿਗਾਹ 'ਚ ਉਹ ਹੀਰੋ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਜੀ This whole process was made to eliminate the identity and the confidence of Sikhs, and since 1984, less Sikh boys keep their hair and tie turbans. ਸਰਕਾਰੀ ਜ਼ੁਲਮਾਂ ਦੀ ਬਦੌਲਤ ਸਿੱਖਾਂ ਦਾ ਵਿਸ਼ਵਾਸ ਹਿੱਲਿਆ ਔਰ ਇਹੀ ਕਾਰਨ ਹੈ ਕਿ ਅੱਜ ਘੱਟ ਨੌਜਵਾਨ ਜਿਹੜੇ ਨੇ ਉਹ ਕੇਸ ਰੱਖਦੇ ਨੇ ਜਾਂ ਦਸਤਾਰਾਂ ਸਜਾਉਂਦੇ ਨੇ This affected the psyche of all Sikhs throughout the whole of Punjab. It didn't stop there. Drugs were introduced to Punjab. And more than 70% of the youth in Punjab is drug addicted. ਜੀ ਤੇ ਇਹਦੇ ਨਾਲ ਸਿੱਖਾਂ ਦੀ ਮਾਨਸਿਕਤਾ ਤੇ ਬਹੁਤ ਅਸਰ ਹੋਇਆ ਹੈ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ ਗਈਆਂ ਅੱਜ ਵੀ 70% ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਹ ਡਰੱਗਸ ਦਾ ਇਸਤੇਮਾਲ ਕਰਦੇ ਨੇ Due to all these circumstances, ਹੁਣ towards end ਜਾ ਰਹੇ ਜੀ Due to all these circumstances, the Sikhs have the right to their own country. ਹੁਣ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਸਿੱਖਾਂ ਦਾ ਆਪਣਾ ਦੇਸ਼ ਲੈਣ ਦਾ ਹੱਕ ਬਣਦਾ ਹੈ Khalistan. ਜੀ As the world and especially Europe felt a moral responsibility after the end of World War II for the many persecuted Jews, the world should now as well. ਕਿ ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਰਪ ਦੇ ਵਿੱਚ ਇੱਕ ਇਖਲਾਕੀ ਗੁਨਾਹ ਦੀ ਫੀਲਿੰਗ ਸੀ ਕਿ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ ਜਾਂ ਜ਼ੁਲਮ ਹੋਏ ਇਵੇਂ ਹੀ ਹੁਣ ਸਿੱਖਾਂ ਬਾਰੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਜੀ Through that guilt, Europe felt after the genocide of the Jews came Israel. ਉਸ guilt ਚੋਂ ਇਜ਼ਰਾਈਲ ਦਾ ਦੇਸ਼ ਨਿਕਲਿਆ ਸੀ As the diaspora of Jews played a central role in creation of Israel, so is the Sikh diaspora. ਜਿਵੇਂ ਬਾਹਰ ਬੈਠੇ ਯਹੂਦੀਆਂ ਨੇ ਇਜ਼ਰਾਈਲ ਬਣਾਉਣ 'ਚ ਰੋਲ ਅਦਾ ਕੀਤਾ ਸੀ ਇਵੇਂ ਹੀ ਬਾਹਰਲੇ ਸਿੱਖ ਵੀ ਖਾਲਿਸਤਾਨ ਲਈ ਕਰ ਰਹੇ ਨੇ For the past few years, Sikhs have been lobbying more and more for the creation of Khalistan. ਪਿਛਲੇ ਕੁਝ ਸਾਲਾਂ 'ਚ ਸਿੱਖ ਬਹੁਤ ਜ਼ਿਆਦਾ ਲੌਬੀ ਕਰ ਰਹੇ ਨੇ ਲਾਮਬੰਦੀ ਕਰ ਰਹੇ ਨੇ ਖਾਲਿਸਤਾਨ ਲਈ In 2012, a Sikh caucus was formed in which 40 congressmen, Republican and Democrats have joined. 2012 ਦੇ ਵਿੱਚ ਇੱਕ ਸਿੱਖ ਕਾਕਸ ਬਣੀ ਜਿਹਦੇ 'ਚ 40 ਦੇ ਕਰੀਬ ਕਾਂਗਰਸਮੈਨ ਨੇ ਜਿਹਦੇ 'ਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਸ਼ਾਮਲ ਨੇ ਜੀ Every year there are many protests held in Washington DC for the same reason. ਖਾਲਿਸਤਾਨ ਦੇ ਲਈ ਵਾਸ਼ਿੰਗਟਨ DC 'ਚ ਹਰ ਸਾਲ ਬਹੁਤ ਸਾਰੇ ਪ੍ਰੋਟੈਸਟ ਹੁੰਦੇ ਨੇ Khalistan also a viable option because in the past years South Sudan and East Timor and Kosovo have been created. Khalistan ਦਾ ਵੀ ਬਣਨਾ ਉਵੇਂ ਹੀ ਹੋ ਸਕਦਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਸਾਊਥ ਸੁਡਾਨ ਈਸਟ ਤੈਮੂਰ ਤੇ ਕੋਸੋਵੋ
ਨਵੇਂ ਦੇਸ਼ ਬਣੇ ਨੇ। ਜੀ This September, Scotland will be taking a vote to see if they will be part of England or split from them. ਇਸ ਸਪ੍ਰਿੰਗ ਦੇ ਵਿੱਚ ਸਕਾਟਲੈਂਡ ਦੇ ਵਿੱਚ ਵੋਟਾਂ ਪੈਣੀਆਂ ਨੇ ਕਿ ਉਹਨਾਂ ਨੇ ਇੰਗਲੈਂਡ ਦਾ ਹਿੱਸਾ ਬਣਨੇ ਜਾਂ ਸਕਾਟਲੈਂਡ ਜਿਹੜਾ ਇੱਕ ਅਲੱਗ ਮੁਲਕ ਬਣੇ। This September, as a result of this, the creation of Khalistan is very likely, ਕਿਉਂਕਿ ਜੇ ਇਹ ਦੇਸ਼ ਬਣ ਸਕਦੇ ਨੇ ਇਸ ਤਰ੍ਹਾਂ ਖਾਲਿਸਤਾਨ ਵੀ ਜਿਹੜਾ ਹੈ ਉਸ ਦੇ ਬਣਨ ਦੀਆਂ ਸੰਭਾਵਨਾਵਾਂ ਨੇ। The Sikhs are the 5th largest religion in the world and they have the right to their own country. ਸਿੱਖ ਜਿਹੜੇ ਨੇ ਉਹ ਪੰਜਵਾਂ ਵੱਡਾ ਧਰਮ ਨੇ ਦੁਨੀਆ ਦਾ ਔਰ ਉਹਨਾਂ ਦਾ ਆਪਣਾ ਦੇਸ਼ ਲੈਣ ਦਾ ਹੱਕ ਹੈ। ਅਖੀਰਲਾ ਪੈਰ ਹੈ, since the partition in 1947 Sikhs have been denied their rights. 1947 ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ ਜੀ such as the river waters that runs through their state. ਉਹਨਾਂ ਦਾ ਆਪਣੇ ਦਰਿਆਵਾਂ ਦੇ ਪਾਣੀਆਂ ਤੇ ਵੀ ਹੱਕ ਨਹੀਂ ਹੈ। In the Constitution of India, Sikhs are referred to as Hindus. ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਐਲਾਨਿਆ ਹੋਇਆ। From 1984, 100,000 Sikhs have been killed or kidnapped and never returned to their homes. 1984 ਤੋਂ ਲੈ ਕੇ ਹੁਣ ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਮਾਰੇ ਗਏ ਨੇ। ਬਹੁਤ ਸਾਰੇ ਉਹਨਾਂ ਚੋਂ ਕਦੇ ਘਰ ਨਹੀਂ ਪਰਤ ਸਕਣਗੇ ਕਿਉਂਕਿ ਉਹ ਮਾਰੇ ਗਏ। And till this day are being killed. ਅੱਜ ਵੀ ਸਿੱਖ ਮਾਰੇ ਜਾ ਰਹੇ ਨੇ, which is precisely the reason that Sikhs need Khalistan. ਸੋ ਇਹੀ ਕਾਰਨ ਨੇ ਕਿ ਸਿੱਖਾਂ ਨੂੰ ਖਾਲਿਸਤਾਨ ਚਾਹੀਦਾ ਹੈ। ਸੋ ਮੈਂ ਇਸ ਨੌਜਵਾਨ ਬੱਚੇ ਕਰਮਵੀਰ ਸਿੰਘ ਨੂੰ ਮੁਬਾਰਕਬਾਦ ਦਿੰਦਾ। ਇਸ 15 ਸਾਲ ਦੇ ਬੱਚੇ ਨੇ ਜਿਵੇਂ 6-7 ਸਫ਼ੇ ਦੇ ਵਿੱਚ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕੀਤਾ ਔਰ ਮੈਂ ਸਮਝਦਾ ਵੀ ਸਾਡੀ ਜਨਰੇਸ਼ਨ ਦੇ ਨੇ ਉਹਨਾਂ ਚੋਂ ਜਿਹੜੇ ਅੱਜ ਮੁਨਕਰ ਨੇ ਜਾਂ ਭਗੌੜੇ ਨੇ ਜਾਂ ਕੋਈ ਬਾਦਲ ਦੇ ਜਹਾਜ਼ ਤੇ ਚੜ ਰਿਹਾ, ਕੋਈ ਆਮ ਆਦਮੀ ਪਾਰਟੀ ਬਣ ਗਿਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਦੇਖਦੇ ਆ ਕਿ ਇੱਥੋਂ ਦਾ ਇੱਕ ਜੰਮਿਆ ਪੜਿਆ 15 ਸਾਲ ਦਾ ਬੱਚਾ ਇਹ ਸਮਝ ਸਕਦਾ ਹੈ ਔਰ ਇਸ ਨੂੰ ਆਪਣੇ ਸਕੂਲ ਪ੍ਰੋਜੈਕਟ ਦੇ ਵਿੱਚ ਪ੍ਰੈਜ਼ੈਂਟ ਕਰਦਾ ਔਰ ਇਸ ਜਨਰੇਸ਼ਨ ਨੂੰ ਕਿਉਂ ਇਹ ਸਮਝ ਨਹੀਂ ਆਉਂਦੀ ਜਾਂ ਜਿਨ੍ਹਾਂ ਨੂੰ ਸਮਝ ਆਈ ਸੀ ਉਹ ਕਿਉਂ ਹੁਣ ਭੁੱਲਣ ਲੱਗੇ ਹੋਏ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਔਰ ਜਿਵੇਂ ਇਸ ਬੇਟੇ ਨੇ ਕਿਹਾ ਵੀ ਜੇ ਕੋਸੋਵੋ, ਸਾਊਥ ਸੁਡਾਨ ਔਰ ਆਉਣ ਵਾਲੇ ਦਿਨਾਂ 'ਚ ਸਕਾਟਲੈਂਡ ਇਹ ਸਾਰੇ ਦੇਸ਼ ਬਣ ਸਕਦੇ ਨੇ ਤੇ ਖਾਲਿਸਤਾਨ ਵੀ ਬਣ ਸਕਦੇ। ਸੋ ਮੈਂ ਕਰਮਵੀਰ ਸਿੰਘ ਔਰ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਨੇ ਇਸ ਬੱਚੇ ਨੂੰ ਸਿੱਖੀ ਤਰਬੀਅਤ ਦਿੱਤੀ, ਇਸ ਪਾਸੇ ਸੋਚਣ ਵੱਲ ਲਾਇਆ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।